ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਹਾਜ਼ਰ ਹੋ ਗਿਆ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਦੱਸਣਗੇ ਸਾਨੂੰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਕੀ ਕੁਛ ਹੋ ਰਿਹਾ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਜੀ ਸੁਣ ਸਕਦੇ ਆ ਰੇਡੀਓ ਸੈੱਟ ਤੇ, ਨੈਟ ਤੇ, ਫੋਨ ਤੇ। ਨੈਟ ਤੇ ਸੁਣ ਲਈ www.punjabiradiousa.com। ਪੰਜਾਬੀ ਰੇਡੀਓ USA ਨੂੰ ਜੇ ਤੁਸੀਂ ਫੋਨ ਨੰਬਰਾਂ ਤੇ ਸੁਣਨਾ ਚਾਹੁੰਦੇ ਆ ਤੇ ਤੁਸੀਂ ਫੋਨ ਨੰਬਰ ਡਾਇਲ ਕਰਕੇ ਵੀ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80904041। ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 1300768450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਵਾਲਿਆਂ ਵੱਲੋਂ, ਜਿਹੜੇ ਅਬਾਮਾ ਕੇਅਰ ਦੀ ਇੰਸ਼ੋਰੈਂਸ ਕਰਦੇ ਨੇ ਜੀ। ਕੈਲੀਫੋਰਨੀਆ ਤੇ ਵਾਸ਼ਿੰਗਟਨ ਦੇ ਵਿੱਚ ਕਰਮਪਾਲ ਸਿੰਘ, ਜਸਜੀਤ ਕੌਰ, ਸਤਨਾਮ ਸਿੰਘ ਸ਼ੇਰਗਿੱਲ, ਮੰਜਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ ਤੇ ਬਲਵਿੰਦਰ ਸਿੰਘ ਭੇਲਾ ਜੀ। ਬਹੁਤ ਬਹੁਤ ਧੰਨਵਾਦੀ ਹਾਂ ਜੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹੁਣ ਗੱਲਬਾਤ ਕਰਾਂਗੇ ਆਪਾਂ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਹਾਂਜੀ ਬਲਤੇਜ ਪੰਨੂ ਜੀ, ਆਪਾਂ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸ਼ੁਰੂ ਦੇ ਵਿੱਚ ਇਹ ਕਰਦੇ ਹਾਂ ਕਿ ਜਿਹੜੀ ਪਾਰਲੀਮੈਂਟ ਆ ਉਸ ਦਾ ਜਿਹੜਾ ਸੈਸ਼ਨ ਸ਼ੁਰੂ ਹੋਣ ਵਾਲਾ ਆ ਤੇ ਕਾਫੀ ਦਿਨਾਂ ਤੋਂ ਜੀ ਇਹ ਮੁੱਦਾ ਭਖਿਆ ਹੋਇਆ ਕਾਲੇ ਧਨ ਦਾ। ਕੀ ਉਸ ਦੇ ਵਿੱਚ ਇਹ ਗੱਲਬਾਤ ਹੋਊਗੀ ਕਾਲੇ ਧਨ ਦੀ? ਉਮੀਦ ਹੈ ਜੀ ਅੱਜ ਜਿਹੜਾ ਇਹ ਰੌਲੇ ਗੋਲੇ ਵਾਲਾ ਸੈਸ਼ਨ ਆ ਉਹ ਸ਼ੁਰੂ ਹੋਣ ਵਾਲਾ ਹੁਣ ਤੋਂ ਕੁਝ ਸਮੇਂ ਬਾਅਦ। ਸੋ ਇਸ ਮਾਮਲੇ ਦੇ ਉੱਤੇ ਜੀ ਜਿਹੜਾ ਕਾਲੇ ਧਨ ਦਾ ਮੁੱਦਾ ਜੀ ਉਹ ਕਾਫੀ ਹਾਵੀ ਰਹਿਣ ਦੀ ਸੰਭਾਵਨਾ ਹੈ। ਉਹਦਾ ਰੀਜ਼ਨ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਇਸੇ ਮੁੱਦੇ ਨੂੰ ਬਣਾ ਕੇ ਜਿਹੜੀ ਹੈ ਜੀ ਉਹ ਬਣੀ ਹੈ ਤੇ ਵਿੱਚੋਂ ਉਹਦੇ ਕੱਖ ਵੀ ਨਹੀਂ ਨਿਕਲਿਆ ਜੀ। ਉਹ ਖੋਖਲਾ ਹੀ ਸਾਬਤ ਹੋਇਆ ਸਾਰਾ ਕੁਛ। ਰੌਲਾ ਤਾਂ ਬੜਾ ਸੀਗਾ ਕਿ 100 ਦਿਨਾਂ ਦੇ ਵਿੱਚ ਜਿਹੜਾ ਜੀ ਉਹ ਲੈ ਆਵਾਂਗੇ, ਏਦਾਂ ਤਾਂ ਕੁਛ ਵੀ ਜਿਹੜਾ ਜੀ ਉਹ ਨਹੀਂ। ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹ ਕਾਲੇ ਧਨ ਦਾ ਮੁੱਦਾ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਚੁੱਕ ਸਕਦੀ ਹੈ। ਜਿਹੜੀ ਤ੍ਰਿਣਮੂਲ ਕਾਂਗਰਸ ਹੈ ਉਹਨੇ ਇੱਕ ਹੋਰ ਜਿਹੜਾ ਵੱਡਾ ਇਲਜ਼ਾਮ ਜਿਹੜਾ ਲਾ ਦਿੱਤਾ ਜੀ, ਜਿਹੜੀ ਤ੍ਰਿਣਮੂਲ ਦੀ ਬੀਬੀ ਜਿਹੜੀ ਹੈਗੀ ਆ ਜੀ ਮੁੱਖ ਮੰਤਰੀ, ਉਹਨਾਂ ਨੇ ਇਹ ਗੱਲ ਆਖੀ ਹੈ, ਮਮਤਾ ਬੈਨਰਜੀ ਨੇ, ਕਿ ਜਿਹੜਾ ਵਰਧਮਾਨ ਦੇ ਵਿੱਚ ਧਮਾਕੇ ਹੋਏ ਸੀ ਉਹਦੇ ਪਿੱਛੇ ਸੰਘ ਤੇ ਭਾਰਤੀ ਜਨਤਾ ਪਾਰਟੀ ਦਾ ਹੱਥ ਹੈ। ਇਹ ਜਿਹੜਾ ਮਾਮਲਾ ਜੀ ਇਹ ਅੱਜ ਪਾਰਲੀਮੈਂਟ ਦੇ ਵਿੱਚ ਕਾਫੀ ਰੌਲੇ ਰੱਪੇ ਦਾ ਕਾਰਨ ਜਿਹੜਾ ਜੀ ਉਹ ਬਣ ਸਕਦਾ ਹੈ। ਬਾਕੀ ਦੇਖਦੇ ਹਾਂ ਜੀ, ਕਈ ਅਹਿਮ ਮੁੱਦੇ ਨੇ ਹੋਰ ਜਿਹੜੇ ਉੱਠਣਗੇ, ਪਰ ਜਿਹੜੀ ਵਿਰੋਧੀ ਧਿਰਾਂ ਨੇ ਉਹ ਥੋੜ੍ਹੀਆਂ ਜਿਹੀਆਂ ਹਾਲ ਦੀ ਘੜੀ ਆਕਸੀਜਨ ਦੇ ਵਿੱਚ ਜਾਪਦੀਆਂ ਨੇ। ਪਿਛਲੇ ਕੁਛ ਜਿਹੜਾ ਪਿਛਲਾ ਸੈਸ਼ਨ ਸੀਗਾ ਜੀ ਉਹਦੇ ਵਿੱਚ ਤਾਂ ਤੁਸੀਂ ਇਹ ਕਹਿ ਲਓ ਕਿ ਉਹ ਵਿਚਾਰੀਆਂ ਕੋਮਾ ਚੋਂ ਬਾਹਰ ਹੀ ਨਹੀਂ ਆ ਰਹੀਆਂ ਸੀਗੀਆਂ ਵੱਡੀ ਹਾਰ ਤੋਂ ਬਾਅਦ। ਤਾਂ ਦੇਖਦੇ ਹਾਂ ਇਕੱਠੇ ਹੋ ਕੇ ਸਰਕਾਰ ਨੂੰ ਘੇਰਨ ਦੇ ਵਿੱਚ ਕਿੰਨਾ ਕੁ ਸਫਲ ਹੁੰਦੀਆਂ ਨੇ ਜੀ। ਜੀ ਜਦੋਂ ਫਿਰ ਬਾਹਰ ਹੁੰਦੀਆਂ ਸਭ ਕੁਝ ਖੁੱਸ ਜਾਂਦਾ ਤਾਂ ਫਿਰ ਇਹਨਾਂ ਨੂੰ ਜਿਹੜੀ ਆਕਸੀਜਨ ਵੀ ਮਿਲਣ ਲੱਗ ਪੈਂਦੀ। ਹੁਣ ਤੁਸੀਂ ਕਾਂਗਰਸ ਦੀ ਗੱਲ ਕੀਤੀ ਆ ਕਿ ਉਹਨਾਂ ਨੂੰ ਆਕਸੀਜਨ ਮਿਲੀ ਹੋਈ, ਪਰ ਪੰਜਾਬ ਦੇ ਵਿੱਚ ਫਿਰ ਵੀ ਇਹਨਾਂ ਦੇ ਅੱਡੋ ਅੱਡ ਰਾਹ ਆ। ਪੰਜਾਬ ਦੇ ਵਿੱਚ ਅੱਡੋ ਅੱਡ ਹੈ ਜੀ। ਪੰਜਾਬ ਦੇ ਵਿੱਚ ਤਾਂ ਛਿੱਤਰੀ ਦਾਲ ਜਿਹੜੀ ਆ ਉਹ ਵੰਡ ਰਹੀ ਹੈ ਕਾਂਗਰਸ। ਜੱਟਾਂ ਦੀ ਰਾਜਨੀਤੀ ਸ਼ਾਇਦ ਸੂਤ ਨਹੀਂ ਆ ਰਹੀ ਜੀ।
ਦੋ ਵੱਖੋ ਵੱਖਰੀਆਂ ਮੀਟਿੰਗਾਂ ਜਿਹੜੀਆਂ ਜੀ ਉਹ ਸੱਦੀ ਫਿਰਦੇ ਨੇ ਦੋਨੋਂ ਜਾਣੇ। ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ, ਦੂਜੇ ਪਾਸੇ ਜਿਹੜੇ ਨੇ ਜੀ ਜਾਖੜ ਸਾਹਿਬ, ਸੁਨੀਲ ਜਾਖੜ ਹੋਰੀ, ਉਹ ਆਪਣੀ ਮੀਟਿੰਗ ਜਿਹੜੀ ਆ ਉਹ ਸੱਦੀ ਫਿਰਦੇ ਨੇ। ਸੋ ਪੰਜਾਬ ਦੀ ਜੇ ਕਾਂਗਰਸ ਦੀ ਹਾਲਾਤ ਜਿਹੜੀ ਆ ਉਹ ਨਾ ਸੁਧਾਰੀ ਹਾਈ ਕਮਾਂਡ ਨੇ ਤਾਂ ਇੱਥੇ ਨੁਕਸਾਨ ਤਾਂ ਪਹਿਲਾਂ ਵੀ ਹੋਇਆ, ਅੱਗੋਂ ਜਿਹੜਾ ਜੀ ਉਹ ਹੋਰ ਹੋਣ ਦੇ ਆਸਾਰ ਨੇ। ਮੈਂ ਤਾਂ ਅਕਸਰ ਇਹ ਗੱਲ ਕਹਿੰਦਾ ਜੀ ਕਿ ਜਿਹੜੀ ਵਿਰੋਧੀ ਧਿਰ ਦਾ ਇੱਕ ਰੋਲ ਹੁੰਦਾ ਪੰਜਾਬ ਦੇ ਵਿੱਚ, ਪੰਜਾਬ 'ਚ ਵਿਰੋਧੀ ਧਿਰ ਹੈ ਹੀ ਨਹੀਂ, ਜਿਹਦੇ ਕਰਕੇ ਚੰਮਦੀਆਂ ਚਲਾ ਰਹੀ ਹੈ ਸਰਕਾਰ। ਇਹੀ ਇੱਕ ਮੇਨ ਹੈ ਜੀ ਕਿ ਨਾ ਤਾਂ ਕਾਂਗਰਸ ਜਿਹੜੀ ਹੈ ਜੀ ਉਹਨੇ ਕਿਸੇ ਮੁੱਦੇ ਦੇ ਉੱਤੇ ਉਹ ਬੋਲ ਰਹੀ ਹੈ ਜੋ ਪੰਜਾਬੀਆਂ ਦੇ ਨਾਲ, ਪੰਜਾਬ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਲਗਾਤਾਰ ਜਿਹੜਾ ਹੋ ਰਿਹਾ। ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਨੂੰ ਵੀ ਵੱਡਾ ਸਹਿਯੋਗ ਮਿਲਿਆ ਸੀਗਾ, ਉਹ ਵੀ ਇਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਲਾਮਬੰਦ ਕਰਨ ਦੇ ਵਿੱਚ ਸਫਲ ਨਹੀਂ ਹੋ ਸਕੀ ਹਾਲ ਦੀ ਘੜੀ ਤੱਕ। ਬਿਲਕੁਲ ਜੀ। ਹੁਣ ਜੇ ਆਪਾਂ ਇਹੀ ਗੱਲ ਕਰੀਏ, ਆਪਾਂ ਇਕੱਲੇ ਪੰਜਾਬ ਦੇ ਵਿੱਚ ਜਾਂ ਜਿੱਥੇ ਜਿੱਥੇ ਪੰਜਾਬੀ ਹੈਗੇ ਆ ਉੱਥੇ ਹੀ ਇਸ ਤਰ੍ਹਾਂ ਜ਼ਿਆਦਾ ਹੋ ਰਿਹਾ ਆ। ਜਿਵੇਂ ਇੱਕ ਮਿਸਟਰ ਧੀਰ ਹੈਗੇ ਆ ਜੀ, ਉਹ ਵੀ ਪੰਜਾਬੀ ਹੈਗੇ ਆ ਮੇਰੇ ਖਿਆਲ ਦੇ ਵਿੱਚ, ਦਿੱਲੀ ਦੇ ਵਿੱਚ ਆ, ਜਿਹੜੇ ਉਹ ਪਾਰਟੀ ਛੱਡ ਕੇ ਭੱਜ ਗਏ ਨੇ, ਭਾਜਪਾ ਦੇ ਵਿੱਚ ਰਲ ਗਏ ਨੇ। ਤੇ ਪੰਜਾਬ ਦੇ ਵਿੱਚ ਵੀ ਤੁਸੀਂ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਜਿੰਨੇ ਵੀ ਹੈਗੇ ਆ ਇੱਕ ਦੂਸਰੇ ਦੇ ਨਾਲ ਛਿੱਤਰੀ ਦਾਲ ਬਣ ਰਹੇ ਆ। ਤੇ ਅੱਗੇ ਗੱਲ ਕਰੀਏ ਜੀ ਰਾਮਪਾਲ ਦੇ ਡੇਰੇ 'ਚ, ਉੱਥੇ ਵੀ ਜਿਹੜੀ ਉਹਨਾਂ ਦੀ ਜਿਹੜੀ ਛਾਣਬੀਣ ਹੈ ਅਜੇ ਵੀ ਚਾਲੂ ਆ ਜੀ, ਜਾਰੀ ਹੈ ਜੀ। ਰਾਮਪਾਲ ਨੂੰ ਲੈ ਕੇ ਜਿਹੜੀ ਪੁਲਿਸ ਹੈ ਉਹ ਹਰਿਆਣੇ ਦੀ ਪਹੁੰਚੀ ਹਿਸਾਰ ਦੇ ਵਿੱਚ। ਉੱਥੇ ਜਿਹੜਾ ਉਹਦਾ ਇੱਕ ਤਹਿਖਾਨਾ ਸੀਗਾ ਜੀ, ਉਹਨੂੰ ਖੋਲਿਆ ਗਿਆ। ਟਰੰਕਾਂ ਦੇ ਵਿੱਚੋਂ ਬੰਦ ਕੁਝ ਹਥਿਆਰ ਮਿਲੇ ਨੇ, ਬੁਲੇਟ ਪ੍ਰੂਫ ਜੈਕਟਸ ਜਿਹੜੀਆਂ ਉਹ ਮਿਲੀਆਂ ਨੇ, ਜਿਹੜੇ ਕਮਾਂਡੋਜ਼ ਨੇ ਉਹਨਾਂ ਦੀਆਂ ਵਰਦੀਆਂ ਜਿਹੜੀਆਂ ਮਿਲੀਆਂ ਨੇ। ਉਹ ਕਹਿੰਦਾ ਕਮਾਂਡੋ ਮੇਰੇ ਹੈ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਕਿਹਦੇ ਆ, ਹੁਣ ਇਹ ਹਥਿਆਰ ਕਿਹਦੇ ਆ। ਔਰ ਜਦੋਂ ਉਹਨੇ ਆਪਣੇ ਡੇਰੇ ਦਾ ਹਸ਼ਰ ਹੋਇਆ, ਸਾਰਾ ਸਮਾਨ ਉੱਤੇ ਖਿਲਰਿਆ ਪਿਆ ਵੇਖਿਆ, ਉਹਦੀ ਥਾਂ ਥਾਂ ਤੋਂ ਤਲਾਸ਼ੀ ਲਈ ਵੇਖੀ ਤੇ ਕਿਹਾ ਜਾਂਦਾ ਜੀ ਉਹਦਾ ਬਲੱਡ ਪ੍ਰੈਸ਼ਰ ਜਿਹੜਾ ਜੀ ਉਹ ਵਾਹਵਾ ਤਾਂ ਚਲੇ ਗਿਆ। ਉਹਨੂੰ ਫਿਰ ਡਾਕਟਰਾਂ ਨੂੰ ਜਿਹੜਾ ਚੈੱਕ ਕਰਾਉਣਾ ਪਿਆ ਜਾ ਕੇ, ਕਿਉਂਕਿ ਉਹਨੇ ਸੋਚਿਆ ਤਾਂ ਹੋਣਾ ਨਹੀਂ ਨਾ, ਉਹ ਤਾਂ ਇੱਕ ਆਪਣੀ ਸਲਤਨਤ ਬਣਾਈ ਬੈਠਾ ਸੀਗਾ ਜੀ। ਤੋ ਇਸ ਮਾਮਲੇ ਦੇ ਉੱਤੇ ਦੀ ਜਿਹੜੀ ਪੁਲਿਸ ਆ ਉਹ ਕਿਹਾ ਕਿ ਹੁਣ ਉਹਨੇ ਮੱਧ ਪ੍ਰਦੇਸ਼ ਦੇ ਵਿੱਚ ਇਹਦਾ ਇੱਕ ਹੋਰ ਡੇਰਾ ਜਿਹੜਾ ਜੀ ਬਣਿਆ ਹੋਇਆ ਬੇਤੁਲ ਜ਼ਿਲ੍ਹੇ ਦੇ ਵਿੱਚ, ਉੱਥੇ ਉਸ ਆਸ਼ਰਮ ਦੇ ਉੱਤੇ ਹਰਿਆਣੇ ਦੀ ਪੁਲਿਸ ਜਿਹੜੀ ਆ ਜੀ ਉਹ ਛਾਪਾ ਮਾਰ ਸਕਦੀ ਹੈ ਜੀ। ਲੋਕਰ ਜਿਹੜੇ ਨੇ ਖੋਲੇ ਗਏ ਨੇ, ਕੁਝ ਪੈਸਾ ਵੀ ਜਿਹੜਾ ਇੱਥੋਂ ਮਿਲਿਆ ਦੱਸਿਆ ਜਾਂਦਾ। ਇਹਦੇ ਜਿਹੜੇ ਖਾਸ ਸਾਥੀ ਨੇ ਰਾਮ ਕੁਮਾਰ ਢਾਕਾ, ਬਲਜੀਤ, ਪਰਸ਼ੋਤਮ, ਇਹਦੇ ਰਿਮਾਂਡ ਦੇ ਵਿੱਚ ਵਾਧਾ ਹੋਇਆ। ਇੱਕ ਡਾਕਟਰ ਜੋੜਾ ਲੁਧਿਆਣੇ ਦਾ, ਜਿਹੜਾ ਕਿ ਇਹਦੇ ਇੱਥੇ ਆਸ਼ਰਮ ਦੇ ਵਿੱਚ ਜਾਂਦਾ ਸੀਗਾ ਚੈੱਕਅਪ ਦੇ ਵਾਸਤੇ ਜੀ। ਜਿਹੜੀਆਂ ਪ੍ਰੈਗਨੈਂਸੀ ਕਿਟ ਉੱਥੋਂ ਮਿਲੀਆਂ ਨੇ, ਜਿਹੜਾ ਸਮਾਨ ਮਿਲਿਆ, ਉਸ ਮਾਮਲੇ ਦੇ ਪੁਲਿਸ ਜਿਹੜੀ ਆ ਜੀ ਉਹ ਇਸ ਜੋੜੇ ਦੀ ਭਾਲ ਜਿਹੜੀ ਆ ਉਹ ਕਰ ਰਹੀ ਹੈ। ਬਾਕੀ ਦੇਖਦੇ ਆ ਜੀ ਇਹਦਾ ਕੀ ਹਾਲਾਤ ਜਿਹੜੇ ਨੇ ਉਹ ਬਣਦੇ ਨੇ। 5 ਦਿਨ ਦਾ ਪੁਲਿਸ ਰਿਮਾਂਡ ਹੈ, ਸੋ ਜਿੰਨਾ ਕੁ ਸਮਾਨ ਮਿਲ ਰਿਹਾ ਇਹਦਾ ਪੁਲਿਸ ਰਿਮਾਂਡ ਜਿਹੜਾ ਜੀ ਹੋਰ ਵੱਧ ਜਾਣਾ। ਇਹ ਕਿਹਾ ਜਾ ਰਿਹਾ ਜੀ ਕਿ ਨੀਂਦ ਨਹੀਂ ਆਉਂਦੀ, ਕਿਉਂਕਿ ਗੱਦਿਆਂ ਦੇ ਉੱਤੇ ਸੌਂਦਾ ਸੀਗਾ। ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਟਹਿਲਦਾ ਰਹਿੰਦਾ, ਤੁਰਦਾ ਫਿਰਦਾ ਰਹਿੰਦਾ ਹੈ, ਤਾਂ ਨੀਂਦ ਕਿੱਥੇ ਉੱਥੇ ਫਰਸ਼ ਦੇ ਉੱਤੇ ਜਿਹੜਾ ਜੀ ਆਵੇ। ਪੁਲਿਸ ਦੇ ਪੰਗਾ ਲੈ ਕੇ ਪੁਲਿਸ ਨੇ ਇੰਨਾ ਪੰਗਾ ਨਾ ਲਿਆ ਹੋਇਆ ਹੁੰਦਾ ਤੇ ਕਮ ਸੇ ਕਮ ਉਹਨੂੰ ਸੌਣ ਦਾ ਇੰਤਜ਼ਾਮ ਪੁਲਿਸ ਕਰ ਦਿੰਦੀ। ਪਰ ਪੁਲਿਸ ਜਿਹੜੀ ਹੁਣ ਉਹੀ ਕੰਬਲ ਉਹਨੂੰ ਦਿੰਦੀ ਹੈ ਜਿਹੜੇ ਕਿ ਕੈਦੀਆਂ ਨੂੰ ਦਿੱਤੇ ਜਾਂਦੇ ਨੇ, ਤੇ ਉਹਦੇ ਵਿੱਚ ਉਹਨੂੰ ਨੀਂਦ ਨਹੀਂ ਆਉਂਦੀ। ਦੂਜੇ ਪਾਸੇ ਇਹ ਵੀ ਪਤਾ ਲੱਗ ਰਿਹਾ ਜੀ ਕਿ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ, ਰਾਮਪਾਲ ਨੂੰ ਹੱਥ ਪਾਉਣ ਤੋਂ ਬਾਅਦ ਹੁਣ ਦੂਜੇ ਸਾਧ ਵੱਲ ਹੋਈ ਹੈ ਜੀ, ਜਿਹਨੇ ਪਿਛਲੀ ਵਾਰੀ ਬੀਜੇਪੀ ਦੀ ਮਦਦ ਕੀਤੀ ਹੈ। ਸੋ ਇਸ ਮਾਮਲੇ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹਨੂੰ ਬੜਾ ਸੀਰੀਅਸਲੀ ਲੈ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ, ਤੇ ਸ਼ਿਕੰਜਾ ਉਹਦੇ ਉੱਤੇ ਵੀ ਕੱਸਿਆ ਜਾ ਸਕਦਾ ਮੇਰਾ ਖਿਆਲ, ਜਿਹਨੂੰ ਬਹੁਤ ਸਾਰੇ ਲੋਕ ਉਡੀਕ ਰਹੇ ਨੇ ਕਿ ਕਦੋਂ ਕੱਸਿਆ ਜਾਊਗਾ। ਜੀ ਬਿਲਕੁਲ। ਉਹ ਜਿਹੜਾ ਕਈ ਵਾਰੀ ਜਿਹੜੇ ਬਾਬੇ ਆ ਉਹ ਉਹਨਾਂ ਦੀ ਲੋਕੀ ਫੋਲੋ ਤਾਂ ਕਰਦੇ ਆ, ਪਰ ਉਹ ਆਪਣੇ ਆਪ ਨੂੰ ਵੀ ਭੁੱਲ ਜਾਂਦੇ ਆ ਕਿ ਅਸੀਂ ਕੀ ਚੀਜ਼ ਆ। ਤੇ ਅੱਗੇ ਤੇ ਝਾਰਖੰਡ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਵੋਟਾਂ ਪੈਣੀਆਂ ਤੇ ਉੱਥੇ ਚੋਣ ਪ੍ਰਚਾਰ ਬੰਦ ਹੋ ਗਿਆ ਹੋਣਾ ਆ, ਤੇ ਵੋਟਾਂ ਹੋਣੀਆਂ ਕੱਲ ਨੂੰ, ਉੱਥੇ ਦੇ ਕੀ ਹਾਲਾਤ ਨੇ ਜੀ? ਪਹਿਲੇ ਗੇੜ ਦੀਆਂ ਵੋਟਾਂ ਜਿਹੜੀਆਂ ਨੇ ਜੀ ਉਹ ਸ਼ੁਰੂ ਹੋਣ ਨੇ ਜੀ ਜੰਮੂ ਕਸ਼ਮੀਰ ਤੇ ਝਾਰਖੰਡ ਦੇ ਵਿੱਚ, ਔਰ ਚੋਣ ਪ੍ਰਚਾਰ ਜਿਹੜਾ ਕੱਲ ਖਤਮ ਹੋ ਗਿਆ। ਜੰਮੂ ਕਸ਼ਮੀਰ ਦੇ 15 ਤੇ ਝਾਰਖੰਡ ਦੇ 13 ਹਲਕਿਆਂ ਦੇ ਵਾਸਤੇ ਵੋਟਾਂ ਜਿਹੜੀਆਂ ਨੇ ਉਹ ਕੱਲ ਨੂੰ ਪੈਣਗੀਆਂ। ਝਾਰਖੰਡ ਦੇ ਪਲਾਮੂ, ਗੁਮਲਾ, ਲਤੇਹਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਜੀ ਵੱਡੀਆਂ ਰੈਲੀਆਂ ਜਿਹੜੀਆਂ ਹੋਈਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਨੇ ਚੋਣ ਪ੍ਰਚਾਰ ਕੀਤਾ। ਇੱਥੇ ਜਿਹੜੀ ਝਾਰਖੰਡ ਮੁਕਤੀ ਮੋਰਚਾ ਜਿਹੜੀ ਸੱਤਾ ਦੇ ਵਿੱਚ ਵੀ ਹੈ,
ਜਿਹੜੀ ਰਾਸ਼ਟਰੀ ਜਨਤਾ ਦਲ ਕਾਂਗਰਸ ਗੱਠਜੋੜ, ਭਾਰਤੀ ਜਨਤਾ ਪਾਰਟੀ, AJSU, JVMM ਦੇ ਨਾਲ ਜਿਹੜਾ ਜੀ ਉਹ 199 ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨੇ। ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ 7 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਫੈਲੇ ਹੋਏ ਨੇ ਜਿੱਥੇ ਵੋਟਾਂ ਪੈਣੀਆਂ ਜੀ। ਪਿਛਲੀ ਵਾਰ ਇਹਨਾਂ ਸੀਟਾਂ ਤੋਂ 8 ਤੇ ਨੈਸ਼ਨਲ ਕਾਨਫਰੰਸ ਕਾਂਗਰਸ ਨੇ 6 ਤੇ PDP ਨੇ 1 ਸੀਟ ਜਿੱਤੀ ਸੀ। ਐਤਕੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਜੰਮੂ ਕਸ਼ਮੀਰ ਦੇ ਵਿੱਚ ਵੱਡੀ ਜਿੱਤ ਦੀ ਆਸ ਜਿਹੜੀ ਆ ਉਹ ਲਾਈ ਬੈਠੀ ਹੈ। ਉੱਥੇ ਸਰਕਾਰ ਬਣਾਉਣ ਦੇ ਹਿਸਾਬ ਦੇ ਨਾਲ ਉਹ ਚੋਣ ਪ੍ਰਚਾਰ ਦੇ ਵਿੱਚ ਕੁੱਦੀ ਹੋਈ ਆ। ਸੂਬੇ ਦੇ ਵਿੱਚ ਇਸ ਪਾਰਟੀ ਨੂੰ ਜਿਹੜਾ ਸਥਾਪਤੀ ਵਿਰੋਧੀ ਪੱਖ ਦਾ ਪੂਰਾ ਲਾਹਾ ਜਿਹੜਾ ਜੀ ਉਹ ਮਿਲ ਰਿਹਾ ਹੈ। ਉਹਨੇ ਉੱਥੇ ਮਿਸ਼ਨ 44+ ਜਿਹੜਾ ਜੀ ਉਹ ਸ਼ੁਰੂ ਕੀਤਾ ਹੋਇਆ। ਧਾਰਾ 370 ਵਾਲਾ ਮਾਮਲਾ ਵੀ ਜਿਹੜਾ ਵਾਹਵਾ ਭਖਿਆ ਹੋਇਆ। ਜੇ ਭਾਰਤੀ ਜਨਤਾ ਪਾਰਟੀ ਉੱਥੇ ਸਰਕਾਰ ਨਾ ਵੀ ਬਣਾ ਸਕੀ ਜੰਮੂ ਕਸ਼ਮੀਰ ਦੇ ਵਿੱਚ, ਤਾਂ ਇਹ ਕਿਹਾ ਜਾ ਰਿਹਾ ਕਿਆਸ ਰਾਈਆਂ ਨੇ ਇਸ ਗੱਲ ਦੀਆਂ ਕਿ ਉਹ ਵੱਡੀ ਪਾਰਟੀ ਵਜੋਂ ਜ਼ਰੂਰ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਜੀ ਉਹ ਉੱਭਰ ਸਕਦੀ ਹੈ। ਸੋ ਦੇਖਦੇ ਹਾਂ ਜੀ ਬਾਕੀ ਵੋਟਾਂ ਵਾਲੇ ਮਾਮਲੇ ਉੱਤੇ ਕਿੰਨੇ ਪਰਸੈਂਟੇਜ ਜਿਹੜੀਆਂ ਵੋਟਾਂ ਪੈਂਦੀਆਂ ਨੇ। ਹੜ੍ਹਾਂ ਤੋਂ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਜੰਮੂ ਕਸ਼ਮੀਰ ਦਾ ਜਿਹੜਾ ਏਰੀਆ ਜੀ, ਉੱਥੇ ਚੋਣਾਂ ਅਜੇ ਨਹੀਂ ਸਨ ਹੋਣੀਆਂ ਚਾਹੀਦੀਆਂ ਜੀ। ਅਸਲ ਦੇ ਵਿੱਚ ਇਹ ਥੋਪੀਆਂ ਗਈਆਂ ਨੇ ਚੋਣਾਂ, ਕਿਉਂਕਿ ਉਹ ਤਾਂ ਵਿਚਾਰੇ ਅਜੇ ਵੀ ਕੱਢੇ ਜਾਂਦੇ ਨੇ ਆਪਣੇ ਘਰਾਂ ਤੇ ਬਿਜ਼ਨਸ ਦੇ ਵਿੱਚੋਂ। ਇਹ ਦਿਨ ਹੁੰਦੇ ਨੇ ਜਦੋਂ ਉੱਥੇ ਸੈਲਾਨੀ ਜਾਂਦੇ ਨੇ, ਜਿਹੜੇ ਵਿਜ਼ਟਰ ਜਾਂਦੇ ਨੇ, ਪਰ ਇਸ ਵਾਰੀ ਹਾਲਾਤ ਬਿਲਕੁਲ ਉਲਟੇ ਨੇ ਜੀ। ਰੋਟੀ ਖਾਣ ਦੇ ਲਾਲੇ ਪਏ ਹੋਏ ਉੱਥੇ ਲੋਕਾਂ ਨੂੰ ਜੀ। ਜੀ ਤੇ ਅੱਗੇ ਗੱਲ ਕਰੀਏ ਜੀ, ਇੱਕ ਖਬਰ ਸੀਗੀ ਕਿ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜੇ 4 ਬੱਚੇ ਆ ਉਹ ਜਨਮ ਸਮੇਂ ਵੀ ਉਹਨਾਂ ਦੀ ਮੌਤ ਹੋ ਗਈ ਜੀ। 5 ਹੈ ਦੀ ਗਿਣਤੀ। ਇਹ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਜੀ ਇਹ ਜੱਚਾ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਸੀਗੀ ਜੀ 2 ਦਿਨ ਪਹਿਲਾਂ ਅਜੇ ਸਰਕਾਰੀ ਹਸਪਤਾਲਾਂ ਦੇ ਵਿੱਚ। ਔਰ ਜਿਹੜਾ ਜੀ ਇਹਦੇ ਨਾਲ ਹੀ ਜਿਹੜਾ ਸੀ ਉਹ ਸ਼ੁਰੂ ਹੋਣ ਤੋਂ 2 ਦਿਨ ਦੇ ਵਿੱਚ ਹੀ ਤੁਸੀਂ ਕਹਿ ਲਓ ਕਿ ਇਹ ਸਕੀਮ ਜਿਹੜੀ ਆ ਉਹਦੇ ਕੁਝ ਹੋਰ ਹੀ ਨਿਕਲਣਾ ਸ਼ੁਰੂ ਹੋ ਗਿਆ। ਜਿਹੜੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਸੀਗਾ ਜੀ, ਜਿਹਦੇ ਵੱਲੋਂ ਇਹ ਸਕੀਮ ਸ਼ੁਰੂ ਕੀਤੀ ਗਈ ਸੀਗੀ 48 ਘੰਟੇ ਪਹਿਲਾਂ, ਲੁਧਿਆਣੇ ਦੇ ਵਿੱਚ 100 ਬਿਸਤਰਿਆਂ ਵਾਲੇ ਜੱਚਾ ਬੱਚਾ ਹਸਪੀਟਲ ਦੇ ਵਿੱਚ ਜਿਹੜਾ ਜੀ ਇਹਦੀ ਫੂਕ ਨਿਕਲ ਗਈ ਇਸ ਦਾਅਵੇ ਦੀ। ਜਿਹੜਾ ਜਿੱਥੇ ਕਿ 5 ਜਿਹੜੇ ਬੱਚੇ ਨੇ ਉਹ ਜੰਮਦੇ ਸਾਰ ਇਸ ਜਣੇਪੇ ਦੇ ਦੌਰਾਨ ਮੌਤਾਂ ਜਿਹੜੀਆਂ ਨੇ ਉਹ ਹੋ ਗਈਆਂ ਨੇ। ਘਟਨਾ ਦੀ ਜਾਂਚ ਦੇ ਵਾਸਤੇ ਕਮੇਟੀ ਜਿਹੜੀ ਆ ਜੀ ਉਹ ਸਥਾਪਿਤ ਕੀਤੀ ਗਈ ਆ, ਜਿਵੇਂ ਅਕਸਰ ਹੀ ਹੁੰਦਾ। ਤੇ ਇਹ ਜਿਹੜੇ ਬਹੁਤੇ ਜਿਹੜੇ ਬੱਚਿਆਂ ਦੀ ਡੈਥ ਹੋਈ ਆ ਜੀ ਗਰੀਬ ਪਰਿਵਾਰ ਨੇ ਜੀ, ਜਿਨ੍ਹਾਂ ਦੇ ਵਾਸਤੇ ਸਰਕਾਰ ਕਹਿੰਦੀ ਸੀ ਕਿ ਉਹਨਾਂ ਦੇ ਜਣੇਪਾ ਜਿਹੜਾ ਜੀ ਉਹ ਹੋਊਗਾ ਹਸਪੀਟਲਾਂ ਦੇ ਵਿੱਚ। ਇਹਦੇ ਤਹਿਤ ਹੀ ਜੱਚਾ ਬੱਚਾ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਸੀਗੀ। ਸੋ ਇਹਦੇ ਹਾਲਾਤ ਜਿਹੜੇ ਨੇ ਉੱਥੋਂ ਪਹਿਲੇ ਦਿਨ ਤੋਂ ਤੁਸੀਂ ਦੇਖ ਸਕਦੇ ਹੋ ਕਿ 5 ਬੱਚਿਆਂ ਦੀ ਡੈਥ ਜਿਹੜੀ ਆ ਜੀ ਉਹ ਹੋ ਗਈ ਆ। ਕਿਹਦੀ ਅਣਗਹਿਲੀ ਇਹ ਅਜੇ ਕੁਝ ਨਹੀਂ ਪਤਾ ਲੱਗਾ। ਨਿਰਸਰ ਦੇ ਡਾਕਟਰਾਂ ਦੀ ਹੀ ਕਿਤੇ ਨਾ ਕਿਤੇ ਹੋਊਗੀ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਨਸਬੰਦੀ ਕਾਂਡ ਹੋਇਆ ਸੀਗਾ ਜੀ, ਇਹ ਜੱਚਾ ਬੱਚਾ ਕਾਂਡ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੋ ਗਿਆ ਜੀ। ਤੇ ਅੱਗੇ ਜੀ ਇੱਕ ਉਸਮਾ ਕਾਂਡ ਸੀਗਾ ਜਿਸ ਦੇ ਵਿੱਚ ਅਜੇ ਤੱਕ ਜਿਹੜਾ ਗਵਾਹ ਆ ਉਸ ਦਾ ਕੋਈ ਵੀ ਉਗ ਸੁਗ ਨਹੀਂ ਨਿਕਲੀ। ਇਹ ਐਕਚੁਅਲੀ ਤੁਹਾਨੂੰ ਯਾਦ ਹੋਣਾ ਜੀ, ਇੱਕ ਲੜਕੀ ਕੁੱਟੀ ਗਈ ਸੀ ਬਹੁਤ ਬੁਰੇ ਤਰੀਕੇ ਦੇ ਨਾਲ, ਪੁਲਿਸ ਨੇ ਕੁੱਟੀ ਸੀ ਤਰਨਤਾਰਨ ਦੇ ਨੇੜੇ। ਇਹ ਉਸਮੇ ਦੀ ਸੀਗੀ ਜੀ ਲੜਕੀ। ਸੋ ਇਹਦੀ ਵੀਡੀਓ ਜਿਹੜੀ ਬਣਾ ਲਈ ਸੀ ਉਹ ਜਗਜੀਤ ਸਿੰਘ ਨੇ ਬਣਾ ਲਈ ਸੀਗੀ। ਤੇ ਇਹ ਵੀਡੀਓ ਜਦੋਂ ਵਾਇਰਲ ਹੋਈ ਤਾਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਉਹ ਘੁੰਮ ਗਈ ਤੇ ਪੁਲਿਸ ਜਿਹੜੀ ਸੀ ਬਹੁਤ ਬੁਰੇ ਤਰੀਕੇ ਦੇ ਨਾਲ ਇਸ ਮਾਮਲੇ ਦੇ ਉੱਤੇ ਫਸ ਗਈ। ਜਗਜੀਤ ਸਿੰਘ ਜਿਹੜਾ ਸੀਗਾ ਜੀ ਉਹ ਅਹਿਮ ਗਵਾਹ ਵੀ ਹੈ ਜੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ, ਪਰ ਕਾਹਦਾ ਗਵਾਹ ਬਣਿਆ ਜੀ ਉਹ? ਉਹਦੀ ਦੁਕਾਨ ਵੀ ਵਿਕ ਗਈ, ਉਹਦਾ ਮਕਾਨ ਵੀ ਵਿਕ ਗਿਆ, ਉਹਦਾ ਬਿਜ਼ਨਸ ਜਿਹੜਾ ਸੀਗਾ ਜੀ ਉਹ ਚੌਪਟ ਹੋ ਗਿਆ। ਉਹ ਰੋਟੀ ਪਾਣੀ ਖਾਣ ਤੋਂ ਵਿਚਾਰਾ ਜੀ ਜਿਹੜਾ ਕਦੀ ਕਿਤੇ ਧੱਕੇ ਖਾਂਦਾ ਸੀਗਾ। ਪਿਛਲੇ ਕੁਝ ਸਮੇਂ ਤੋਂ ਇਹ ਗੱਲ ਕਹਿੰਦਾ ਸੀਗਾ ਕਿ ਉਹਦੀ ਸੁਰੱਖਿਆ ਜਿਹੜੀ ਆ ਵਾਪਸ ਲੈ ਲਈ ਜਾਵੇ, ਉਹਨੂੰ ਸੁਰੱਖਿਆ ਨਹੀਂ ਚਾਹੀਦੀ। ਸੁਰੱਖਿਆ ਦੇ ਨਾਂ ਦੇ ਉੱਤੇ ਉਹ ਕਹਿੰਦਾ ਸੀਗਾ ਕਿ ਉਹਦੇ ਨਾਲ ਖਿਲਵਾੜ ਹੋ ਰਿਹਾ। ਪੁਲਿਸ ਵਾਲੇ ਜਿਹੜੀ ਆ ਜੀ ਉਹਦਾ ਬਿਜ਼ਨਸ ਨਹੀਂ ਚੱਲਣ ਦੇ ਰਹੇ, ਕਿਉਂਕਿ ਉਹ ਵੀਡੀਓ ਵਗੈਰਾ ਬਣਾਉਂਦਾ ਸੀਗਾ ਵਿਆਹਾਂ ਦੇ ਉੱਤੇ। ਸੋ ਉਹਦਾ ਇਹ ਕਹਿਣਾ ਸੀਗਾ ਕਿ ਉਹਦਾ ਸਾਰਾ ਕਾਰੋਬਾਰ ਜਿਹੜਾ ਠੱਪ ਕਰਵਾ ਦਿੱਤਾ ਗਿਆ। ਜਿੱਥੇ ਕਿਤੇ ਉਹ ਸਤਾਈ ਫੜਦਾ ਵਿਆਹ ਦੀ, ਪੁਲਿਸ ਵਾਲੇ ਜਿਹੜੇ ਉਹ ਆ ਧਮਕਦੇ ਨੇ। ਜਦੋਂ 4 ਪੁਲਿਸ ਵਾਲੇ ਨਾਲ ਜਾਂਦੇ ਆ, ਵਿਆਹ ਵਾਲੇ ਕਹਿੰਦੇ ਨਹੀਂ ਰਹਿਣ ਹੀ ਦਿਓ, ਵੀਡੀਓ ਬਣਾਉਣ ਨੂੰ ਕਿਸੇ ਹੋਰ ਤੋਂ ਬਣਵਾ ਲਾਂਗੇ। ਮਾਨਸਿਕ ਤੌਰ ਦੇ ਉੱਤੇ ਵਾਹਵਾ ਪਰੇਸ਼ਾਨ ਹੋ ਰਹਿੰਦਾ ਸੀਗਾ ਜਗਜੀਤ ਸਿੰਘ। ਹੁਣ 3 ਦਿਨ ਤੋਂ ਉਹਦਾ ਕੋਈ ਥੋਹ ਪਤਾ ਨਹੀਂ ਲੱਗ ਰਿਹਾ। ਉਹਦੀ ਜਿਹੜੀ ਪਤਨੀ ਆ ਉਹ ਕਹਿੰਦੀ ਆ ਉਹਨੂੰ ਅਗਵਾ ਕੀਤਾ ਗਿਆ, ਅਗਵਾ ਕਰਕੇ ਉਹਨੂੰ ਕਿਤੇ ਖਪਾ ਦਿੱਤਾ ਗਿਆ। ਉਹਦੀ ਪਤਨੀ ਦਾ ਇਹ ਦੋਸ਼ ਹੈ ਜੀ। ਅਜੇ ਤੱਕ ਜਗਜੀਤ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ। ਸੋ ਇਸ ਕਾਂਡ ਦੇ ਵਿੱਚ ਜੇ ਇਹ ਅਹਿਮ ਗਵਾਹ ਜਿਹੜਾ ਜੀ ਉਹ ਗਾਇਬ ਹੋ ਜਾਂਦਾ ਜਾਂ ਨਹੀਂ ਲੱਭਦਾ ਤਾਂ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਇਸ ਕਾਂਡ ਦਾ ਮੁੜ ਕੇ ਜਿਹੜਾ ਜੀ ਉਹ
ਕੀ ਬਣਨਾ ਤੇ ਉਹਦਾ ਨਤੀਜਾ ਜਿਹੜਾ ਜੀ ਉਹ ਕੀ ਨਿਕਲਣਾ। ਇੱਕ ਵਾਰੀ ਫੇਰ ਇਸ ਕਾਂਡ ਨੇ ਜਿਹੜੀਆਂ ਲਾਵਾਰਿਸ ਲਾਸ਼ਾਂ ਵਾਲਾ ਮੁੱਦਾ ਸੀਗਾ ਨਾ ਜੀ ਉਹਦੀ ਯਾਦ ਇੱਕ ਵਾਰੀ ਫੇਰ ਦਵਾ ਦਿੱਤੀ ਹੈ ਜੀ। ਜੀ ਤੇ ਅੱਗੇ ਗੱਲ ਕਰੀਏ ਜੀ, ਜਿਵੇਂ ਨਵਜੋਤ ਸਿੱਧੂ ਭਾਜਪਾ ਵਾਲਾ ਬਹੁਤ ਬੋਲ ਰਿਹਾ ਜੀ ਆਪਣੀਆਂ ਅਕਾਲੀਆਂ ਦੇ ਖਿਲਾਫ, ਬਿਆਨ ਤੇ ਬਿਆਨ ਦੇ ਰਿਹਾ ਆ, ਪਰ ਹੁਣ ਪਤਾ ਲੱਗਾ ਕਿ ਉਸਨੂੰ ਚੁੱਪ ਕਰਾਉਣ ਲਈ ਆਪਣੇ ਅਕਾਲ ਤਖਤ ਦਾ ਸਹਾਰਾ ਲਿਆ ਜਾ ਰਿਹਾ ਜੀ। ਇਹ ਨਵਜੋਤ ਸਿੰਘ ਸਿੱਧੂ ਜਿਹੜਾ ਜੀ ਉਹ ਇੱਕ ਨਵੇਂ ਵਿਵਾਦ ਦੇ ਵਿੱਚ ਘਿਰ ਸਕਦਾ ਹੈ ਇਸ ਮਾਮਲੇ ਦੇ ਉੱਤੇ। ਜਿਹੜਾ ਹੈ ਜੀ ਪੀਰ ਮੁਹੰਮਦ, ਉਹਨੇ ਇੱਕ ਜਿਹੜੀ ਇਹਦੀ ਕੰਪਲੇਂਟ ਜਿਹੜੀ ਆ ਉਹ ਕਰ ਦਿੱਤੀ ਹੈ ਅਕਾਲ ਤਖਤ ਸਾਹਿਬ ਦੇ ਉੱਤੇ। ਇਹ ਮਾਮਲਾ ਪਿਛਲੇ ਦਿਨਾਂ ਤੋਂ ਵਾਹਵਾ ਚਰਚਾ ਦੇ ਵਿੱਚ ਚੱਲ ਰਿਹਾ ਸੀਗਾ, ਪਰ ਹੁਣ ਕਰਨੈਲ ਸਿੰਘ ਜਿਹੜਾ ਜੀ ਜਿਹੜਾ ਸਟੂਡੈਂਟ ਹੈ 60 ਸਾਲ ਦਾ ਅਜੇ ਵੀ, ਉਹਨੇ ਇੱਕ ਕੰਪਲੇਂਟ ਜਿਹੜੀ ਹੈ ਜੀ ਅਕਾਲ ਤਖਤ ਦੇ ਜਥੇਦਾਰ ਤੱਕ ਕੀਤੀ ਹੈ। ਇਸ ਕੰਪਲੇਂਟ ਦੇ ਵਿੱਚ ਉਹਨੇ ਇੱਕ CD ਦਿੱਤੀ ਹੈ ਤੇ ਨਾਲ ਇਹ ਲਿਖਿਆ ਕਿ ਨਵਜੋਤ ਸਿੰਘ ਸਿੱਧੂ ਨੇ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਨੇ ਉਹਨੂੰ ਤੋੜਿਆ ਮਰੋੜਿਆ। ਉਹ ਕਹਿੰਦਾ ਜੀ ਕਿ ਗੁਰੂ ਦੀ ਜਿਹੜੀ ਬਾਣੀ ਹੈ ਉਹਨੂੰ ਪਾਂਡਵਾਂ ਦੇ ਨਾਲ ਉਹਨੇ ਜੋੜ ਕੇ ਜਿਹੜੀ ਆ ਜੀ ਇੱਕ ਬਿਆਨਬਾਜ਼ੀ ਲੁਧਿਆਣੇ ਦੇ ਵਿੱਚ ਕੀਤੀ ਹੈ। ਇਸ ਕਰਕੇ ਅਕਾਲ ਤਖਤ ਦੇ ਉੱਤੇ ਉਹਨੂੰ ਸੱਦਿਆ ਜਾਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜੀ ਆ ਜੀ ਟਿੱਪਣੀ ਕਰਨ ਤੋਂ ਨਾ ਕੀਤੀ ਹੈ ਜੀ। ਜਿਹੜਾ ਨਵਜੋਤ ਸਿੰਘ ਸਿੱਧੂ ਆ ਜੀ ਉਹ ਇਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਜੀ ਚੋਣ ਪ੍ਰਚਾਰ ਤੋਂ ਅਜੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਂ ਕੰਪਲੇਂਟ ਤਾਂ ਉਹਨਾਂ ਤੱਕ ਪਹੁੰਚ ਗਈ ਹੈ। ਉਹਨਾਂ ਨੇ ਕਿਹਾ ਕਿ 5 ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਇਸ ਕੰਪਲੇਂਟ ਦੇ ਉੱਤੇ ਗੌਰ ਜਿਹੜਾ ਜੀ ਉਹ ਕੀਤਾ ਜਾਊਗਾ। ਗੌਰ ਕੀ ਕੀਤਾ ਜਾਊਗਾ ਉਹ ਪਤਾ ਹੀ ਹੈ ਜੀ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਸੱਦਣਗੇ ਉੱਥੇ ਜਿਹੜਾ ਜੀ, ਔਰ ਉਹਨੂੰ ਹੁਣ ਦਾ ਯਤਨ ਜਿਹੜਾ ਜੀ ਉਹ ਕੀਤਾ ਜਾਊਗਾ। ਦੇਖਦੇ ਹਾਂ ਇਹ ਚਾਲਾਂ ਜਿਹੜੀਆਂ ਜੀ ਕਿੰਨੀਆਂ ਕੁ ਸਫਲ ਹੁੰਦੀਆਂ ਨੇ, ਕਿਉਂਕਿ ਅਕਾਲੀਆਂ ਨੂੰ ਲੱਗਦਾ ਜੀ ਕਿ ਜਿਹੜੇ ਤਾਬੜ ਤੋੜ ਹਮਲੇ ਆ ਉਹ ਨਵਜੋਤ ਸਿੰਘ ਸਿੱਧੂ ਨੇ ਕੀਤੇ ਨੇ। ਜਦੋਂ ਕਿਸੇ ਨੂੰ ਸੱਪ ਕਹਿ ਦਿੱਤਾ ਜਾਵੇ ਫਿਰ ਅੱਗੋਂ ਡੰਗ ਤਾਂ ਮਾਰਨਗੇ ਜੀ ਉਹ ਵੀ। ਤੇ ਜੀ ਇਹ ਵੀ ਬਹੁਤ ਮਾੜੀ ਗੱਲ ਹੈ ਜਿਹੜੀ ਗੁਰਬਾਣੀ ਨੂੰ ਇਲੈਕਸ਼ਨਾਂ ਦੇ ਵਿੱਚ ਵਰਤਣਾ ਆਪੋ ਆਪਣੇ ਮਫਾਦ ਲਈ, ਜਾਂ ਬਿਕਰਮ ਮਜੀਠੀਆ ਹੋਵੇ ਜਾਂ ਹੋਵੇ ਨਵਜੋਤ ਸਿੱਧੂ। ਜਿਸ ਤਰ੍ਹਾਂ ਹੁਣ ਅਗਲੀ ਗੱਲ ਕਰੀਏ ਕਮਲ ਸ਼ਰਮਾ ਦੀ, ਤੇ ਉਸਨੇ ਕਿਹਾ ਕਿ ਜਿਹੜੇ ਅਕਾਲੀ ਭਾਜਪਾ ਮਤਭੇਦ ਆ ਜਲਦੀ ਦੂਰ ਹੋਣਗੇ। ਕਮਲ ਸ਼ਰਮਾ ਦੇ ਹੱਥ ਵੱਸ ਦੀ ਤਾਂ ਗੱਲ ਰਹਿ ਨਹੀਂ ਗਈ ਜੀ, ਸੂਬੇ ਲੈਵਲ ਦੀ ਗੱਲ ਨਹੀਂ ਰਹਿ ਗਈ। ਕਮਲ ਸ਼ਰਮਾ ਪਹਿਲਾਂ ਹੀ ਜਿਹੜਾ ਜੀ ਉਹ ਥੋੜਾ ਜਿਹਾ ਅਕਾਲੀ ਪੱਖੀ ਹੈ, ਇਸੇ ਕਰਕੇ ਜਿਹੜੇ ਸਰਕਾਰ ਪੱਖੀ ਨੇ ਜੀ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਖੁੱਡੇ ਲਾਈਨ ਜਿਹੜਾ ਜੀ ਉਹ ਹਾਈ ਕਮਾਂਡ ਹੌਲੀ ਹੌਲੀ ਲਾਈ ਜਾ ਰਹੀ ਹੈ। ਕਮਲ ਸ਼ਰਮਾ ਦੇ ਹੱਥ ਦੀ ਗੱਲ ਨਹੀਂ ਹੈ ਜੀ ਇਹ, ਜਿਹੜਾ ਜਿੱਥੋਂ ਤੱਕ ਇਹ ਕਹਾਣੀ ਜਿਹੜੀ ਉਹ ਚਲੇਗੀ ਹੋਈ ਆ। ਪਰ ਉਹ ਕਹਿੰਦੇ ਟਾਂਗ ਟੂਟੀ ਸਹੀ ਅੜਾਏ ਰੱਖੀਏ। ਕਮਲ ਸ਼ਰਮਾ ਔਰ ਉਹਨੇ ਵੀ ਤਾਂ ਕਿਤੇ ਨਾ ਕਿਤੇ ਕਹਿਣਾ ਹੀ ਹੈ ਨਾ ਜੀ ਕਿ ਉਹ ਵੀ ਹੈਗੇ ਨੇ ਇਸ ਲੜਾਈ ਦੇ ਵਿੱਚ। ਇਹ ਮਤਭੇਦ ਜਿਹੜੇ ਨੇ ਉਹ ਕਿਵੇਂ ਦੂਰ ਹੋਣਗੇ ਪਤਾ ਨਹੀਂ। ਇਹ ਕਮਲ ਸ਼ਰਮਾ ਉਹਨਾਂ ਦਾ ਬਿਆਨ ਜਿਹੜਾ ਉਹ ਕਿਹੋ ਜਿਹਾ, ਪਰ ਇਹ ਮਤਭੇਦ ਤਾਂ ਬਹੁਤ ਦੂਰ ਨਿਕਲ ਚੁੱਕੇ ਹੋਏ ਨੇ ਜੀ। ਇਹ ਉਸ ਜਗ੍ਹਾ ਦੇ ਉੱਤੇ ਨਹੀਂ ਹੈਗੇ ਜਿੱਥੇ ਕਿ ਬਹਿ ਕੇ ਇਹਨਾਂ ਨੂੰ ਸੁਲਝਾਇਆ ਜਾ ਸਕਦਾ ਜੀ। ਭਾਰਤੀ ਜਨਤਾ ਪਾਰਟੀ ਨੂੰ ਕੀ ਅਕਾਲੀ ਦਲ ਵਾਲੇ ਇਹ ਕਹਿਣਗੇ ਕਿ ਠੀਕ ਹੈ ਅਸੀਂ ਸੱਤਾ ਭੋਗ ਲਈ, ਹੁਣ ਤੁਸੀਂ ਆ ਕੇ ਭੋਗ ਲਓ? ਇਹ ਤਾਂ ਪੋਸੀਬਲ ਨਹੀਂ ਹੈ ਨਾ ਜੀ। ਇਦੋਂ ਘੱਟ ਬੀਜੇਪੀ ਨੇ ਹੁਣ ਮੰਨਣਾ ਨਹੀਂ। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਬੱਚੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਗੁੰਮ ਹੋ ਜਾਂਦੇ ਸੀ, ਤਾਂ ਹੁਣ ਪਤਾ ਲੱਗਾ ਆ ਕਿ ਆਪਣੇ ਫੂਲਕਾ ਸਾਹਿਬ ਨੇ ਇੱਧਰ ਨੂੰ ਧਿਆਨ ਦਿੱਤਾ। ਜਿਹੜੇ ਫੂਲਕਾ ਨੇ ਜੀ ਉਹਨਾਂ ਨੇ ਇਹ ਮਾਮਲਾ ਉਠਾਇਆ ਹੈ ਔਰ ਬਿਲਕੁਲ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਉਹ ਗੁੰਮ ਹੋਏ ਨੇ। 653 ਬੱਚੇ ਗੁੰਮੇ ਨੇ, ਕੋਈ FIR ਹੀ ਦਰਜ ਹੈ ਨਹੀਂ ਗੀ ਜੀ। ਪੰਜਾਬ ਪੁਲਿਸ ਏਡੀ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਲਾਪਰਵਾਹ ਜਿਹੜੀ ਹੈ ਜੀ ਉਹ ਹੋਈ ਹੈ। ਜਿਹੜੇ ਫੂਲਕਾ ਨੇ ਉਹਨਾਂ ਨੇ ਦੱਸਿਆ ਹੈ ਕਿ 2011 ਤੋਂ ਲੈ ਕੇ 13 ਤੱਕ 1740 ਬੱਚੇ ਗੁੰਮ ਹੋਏ। ਇਹਦੇ ਵਿੱਚੋਂ 1087 ਜਿਹੜੇ ਸੀਗੇ ਬਰਾਮਦ ਹੋਏ। 653 ਬੱਚੇ ਅਜੇ ਵੀ ਗੁੰਮ ਨੇ। 3 ਸਾਲ ਦੇ ਵਕਫੇ ਦੇ ਵਿੱਚ ਗੁੰਮ ਹੋਏ ਕੁੱਲ 1740 ਬੱਚਿਆਂ ਦੇ ਵਿੱਚੋਂ ਸਿਰਫ 159 ਬੱਚਿਆਂ ਦੀ ਵੱਖ-ਵੱਖ ਥਾਣਿਆਂ ਦੇ ਵਿੱਚ FIR ਜਿਹੜੀ ਆ ਉਹ ਦਰਜ ਹੋਈਆਂ ਨੇ ਜੀ। ਸੋ ਪੁਲਿਸ ਜਿਹੜੀ ਆ, ਪੰਜਾਬ ਪੁਲਿਸ ਜਿਹੜੀ ਆ ਜੀ ਉਹ ਬੇਧਿਆਨੀ ਦੇ ਨਾਲ ਇਸ ਮਾਮਲੇ ਤੇ ਕੰਮ ਜਿਹੜਾ ਉਹ ਕਰ ਰਹੀ ਹੈ। ਰਾਈਟ ਟੂ ਇਨਫੋਰਮੇਸ਼ਨ ਐਕਟ 382 ਬੱਚੇ ਪੰਜਾਬ ਦੇ ਵਿੱਚੋਂ ਗੁੰਮ ਹੋਏ ਨੇ। ਕਿਸੇ ਸੂਬੇ ਵਿੱਚੋਂ ਇੰਨੇ ਬੱਚੇ ਗਾਇਬ ਨਹੀਂ ਹੋਏ ਜਿੰਨੇ ਪੰਜਾਬ ਦੇ ਵਿੱਚੋਂ ਉਹ ਹੋਏ ਨੇ ਜੀ। ਸੁਪਰੀਮ ਕੋਰਟ ਨੇ 5 ਰਾਜਾਂ ਦੇ ਮੁੱਖ ਸਕੱਤਰ ਜਿਹੜੇ ਨੇ ਜੀ ਉਹਨਾਂ ਨੂੰ ਸੰਮਨ ਕੀਤਾ ਹੈ, ਜਿਹਦੇ ਛੱਤੀਸਗੜ੍ਹ, ਬਿਹਾਰ, ਮੱਧ ਪ੍ਰਦੇਸ਼, ਕਰਨਾਟਕਾ, ਤ੍ਰਿਪੁਰਾ ਸ਼ਾਮਲ ਨੇ। ਬਿਹਾਰ ਤੇ ਛੱਤੀਸਗੜ੍ਹ ਦੇ ਡਾਇਰੈਕਟਰ ਜਨਰਲ ਪੁਲਿਸ ਉਹਨੂੰ ਵੀ ਸੰਮਨ ਕੀਤੇ ਗਏ ਨੇ। ਫੂਲਕਾ ਸਾਹਿਬ ਨੇ ਕਿਹਾ ਕਿ ਉਹ ਉੱਚ ਅਦਾਲਤ ਨੂੰ ਪੰਜਾਬ ਸਰਕਾਰ ਦੀ ਅਣਗਹਿਲੀ ਬਾਰੇ ਜਿਹੜਾ ਜੀ ਉਹ ਜਾਣੂ ਕਰਵਾਉਣਗੇ ਔਰ ਦੱਸਣਗੇ ਕਿ ਇੱਥੋਂ ਵੀ ਕਿੰਨੇ ਬੱਚੇ ਜਿਹੜੇ ਨੇ ਉਹ ਗਾਇਬ ਹੋਏ ਨੇ ਜੀ। ਉਹਨਾਂ ਨੇ ਇਹ ਕਿਹਾ ਕਿ ਸਰਕਾਰ ਆਪਣੇ ਲੀਡਰਾਂ ਦੇ ਉੱਤੇ ਕਰੋੜਾਂ ਰੁਪਈਏ ਜਿਹੜੇ ਜੀ ਫਜ਼ੂਲ ਖਰਚ ਰਹੀ ਹੈ
20 ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜੇ ਨੇ ਉਹ ਲਾਏ ਹੋਏ ਨੇ, ਪਰ ਇਹਨਾਂ ਤੋਂ ਕੰਮ ਕੋਈ ਵੀ ਨਹੀਂ ਕਰਵਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਇਹ ਪੈਸੇ ਜਿਹੜੇ ਨੇ ਲੋਕਾਂ ਦੇ ਵਾਸਤੇ, ਲੋਕਾਂ ਦੀ ਭਲਾਈ ਦੇ ਵਾਸਤੇ ਜਿਹੜੇ ਉਹ ਖਰਚੇ ਜਾਣੇ ਚਾਹੀਦੇ ਨੇ। ਦੱਸਦੀ ਹੈ ਕਿ ਫਰੀਦਕੋਟ ਦੇ ਵਿੱਚੋਂ ਗਾਇਬ ਹੋਏ ਜਿਹੜੇ ਬੱਚੇ ਨੇ ਉਹਨੂੰ ਲੈ ਕੇ ਜਿਹੜਾ ਧਰਨਾ ਪੁਲਿਸ ਦੇ ਖਿਲਾਫ ਨਿਰੰਤਰ ਜਾਰੀ ਹੈ ਔਰ 190 ਦਿਨ ਹੋ ਗਏ ਨੇ ਇਸ ਧਰਨੇ ਨੂੰ। ਅਜੇ ਵੀ ਜਿਹੜਾ ਜੀ ਕੁਝ ਵੀ ਇਸ ਮਾਮਲੇ ਉੱਤੇ ਪੁਲਿਸ ਜਿਹੜਾ ਉਹ ਨਹੀਂ ਕਰ ਰਹੀ। ਹਾਂ, ਕਰ ਰਹੀ ਹੈ ਤਾਂ ਉਹ ਇਹ ਕਰ ਰਹੀ ਹੈ ਕਿ ਉਹ ਢੁੱਚਰਾਂ ਡਾ ਰਹੀ ਹੈ। ਕਦੀ ਉੱਥੇ ਜਿੱਥੇ ਧਰਨੇ ਵਾਲੀ ਥਾਂ ਤੇ ਲਿਆ ਕੇ ਟਰੱਕ ਖੜਾ ਕਰ ਦਿੱਤਾ ਜਾਂਦਾ, ਕਦੇ ਉੱਥੇ ਲਿਆ ਕੇ ਜਿਹੜੇ ਜੀ ਬੂਟੇ ਲਾ ਦਿੱਤੇ ਜਾਂਦੇ ਨੇ, ਕਦੇ ਉਹਨਾਂ ਦੇ ਟੈਂਟ ਜਿਹੜੇ ਨੇ ਉਹ ਪੱਟ ਦਿੱਤੇ ਜਾਂਦੇ ਨੇ ਤਾਂ ਕਿ ਇਹ ਲੋਕ ਜਿਹੜੇ ਨੇ ਉਹ ਰੋਸ ਮੁਜ਼ਾਹਰਾ ਨਾ ਕਰਨ। ਜੀ ਚੰਗੇ, ਇਹ ਕੰਮ ਤਾਂ ਜੀ ਵੈਸੇ ਪੁਲਿਸ ਦਾ ਸੀਗਾ ਕਿ ਪੁਲਿਸ ਨੇ ਇਸ ਦੀ ਜਿਹੜੀ ਰਾਖੀ ਕਰਨੀ ਆ ਜਿਹੜੇ ਲੋਕ ਆ ਉੱਥੇ ਦੇ, ਪਰ ਜੇ ਢੁੱਚਰਾਂ ਡਾ ਰਹੇ ਆ ਤੇ ਬਹੁਤ ਮਾੜੀ ਗੱਲ ਆ। ਅਤੇ ਜੇ ਅੱਗੇ ਗੱਲ ਕਰੀਏ ਆਪਣੇ ਕਿਸਾਨਾਂ ਦੀ, ਕਿਸਾਨਾਂ ਨੂੰ ਕਦੀ ਮੀਂਹ ਦੀ ਮਾਰ ਤੇ ਕਦੀ ਸਰਕਾਰ ਦੀ ਮਾਰ ਤੇ ਨਾਲ ਹੁਣ ਜੀ ਉਹਨਾਂ ਨੂੰ ਜੰਗਲੀ ਜਾਨਵਰਾਂ ਨੇ ਬੜੇ ਔਖੇ ਕੀਤਾ ਹੋਇਆ ਆ। ਜੀ ਇਹ ਹੋ ਸਕਦਾ ਜੀ ਕਿ ਸੁਣਨ ਦੇ ਵਾਸਤੇ ਹੋਏ ਕਿ ਜੰਗਲੀ ਜਾਨਵਰ ਜਿਹੜੇ ਪੰਜਾਬ ਦੇ ਵਿੱਚ ਕਿੱਥੋਂ ਆ ਗਏ, ਪਰ ਇਹ ਰਿਐਲਿਟੀ ਹੈ ਜੀ। ਜਿਹੜੀਆਂ ਬੀੜਾਂ ਨੇ, ਜਿਹੜੀਆਂ ਬੀੜ ਬਣੀਆਂ ਹੋਈਆਂ ਨੇ, ਜਿਹੜੇ ਜੰਗਲਾਤ ਹੈ ਉੱਥੇ ਇਸ ਵੇਲੇ ਜਿਹੜੇ ਕਿਉਂਕਿ ਸ਼ਿਕਾਰ ਕਰਨ ਦੇ ਉੱਤੇ ਪਾਬੰਦੀ ਇੱਥੇ ਲੱਗੀ ਹੋਈ ਹੈ ਜੀ। ਪਹਿਲਾਂ ਸ਼ਿਕਾਰੀ ਹੀ ਜਿਹੜੇ ਸਨ ਉਹ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਸਨ ਉਹਨਾਂ ਨੂੰ ਬਚਾਉਣ ਦੇ ਵਾਸਤੇ ਇੱਕ ਅਹਿਮ ਰੋਲ ਨਿਭਾਉਂਦੇ ਹੁੰਦੇ ਸਨ ਜੀ। ਹੁਣ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦੀਆਂ ਠੰਡ ਵਾਲੀਆਂ ਜਿਹੜੀਆਂ ਇਹ ਰਾਤਾਂ ਨੇ ਜੀ, ਉਹਦੇ ਵਿੱਚ ਵੀ ਉਹ ਬੇਰਾਮੇ ਹੋਏ ਜਿਹੜੇ ਜੀ ਆਪਣੇ ਫਸਲਾਂ ਦੀ ਰਾਖੀ ਕਰਦੇ ਫਿਰਦੇ ਨੇ। ਕੁਝ ਥਾਵਾਂ ਤੇ ਤਾਰ ਵਗੈਰਾ ਉਹਨਾਂ ਨੇ ਜਿਹੜੀ ਹੈ ਜੀ ਉਹ ਲਾਈ ਹੈ, ਪਰ ਹਰ ਕਿਸਾਨ ਜਿਹੜਾ ਉਹ ਤਾਰ ਲਾਉਣੀ ਅਫੋਰਡ ਨਹੀਂ ਕਰਦਾ, ਕੋਈ ਸਸਤੀ ਨਹੀਂ ਹੈ ਜਿਹੜੀ ਤਾਰ ਲਾ ਦੇਣੀ। ਸੋ ਇਸ ਵੇਲੇ ਜਿਹੜਾ ਇੱਥੇ ਪਟਿਆਲੇ ਦਾ ਹੀ ਲੈ ਲਈਏ, ਨੇੜੇ ਤੇੜੇ ਦਾ ਪੂਰਾ ਏਰੀਆ, ਇਹਦੇ ਵਿੱਚ ਨੀਲ ਗਾਵਾਂ, ਜੰਗਲੀ ਸੂਰ, ਹਿਰਨ, ਬਾਂਦਰ ਜਿਹੜੇ ਨੇ ਉਹਨਾਂ ਦੀ ਮਾਰ ਜਿਹੜੀ ਹੈ ਜੀ ਉਹ ਝੱਲਣੀ ਪੈ ਰਹੀ ਹੈ। ਜਿਹੜਾ ਜੰਗਲਾਤ ਵਿਭਾਗ ਹੈ ਉਹ ਪੂਰੇ ਤਰੀਕੇ ਦੇ ਨਾਲ ਫੇਲ ਹੈ ਜੀ ਇਸ ਮਾਮਲੇ ਦੇ ਉੱਤੇ ਕਿ ਕਿਵੇਂ ਜਿਹੜਾ ਜੀ ਇਹ ਕਿਸਾਨ ਨੇ ਉਹਨਾਂ ਨੂੰ ਬਚਾਇਆ ਜਾ ਸਕੇ। ਜਿਹੜੇ ਕਿਸਾਨ ਨੇ ਜੀ ਉਹ ਇਹ ਕਹਿੰਦੇ ਨੇ ਕਿ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਪਾਲਿਸੀ ਜਿਹੜੀ ਹੈ ਜੀ ਉਹ ਬਣਾਉਣੀ ਚਾਹੀਦੀ ਹੈ। ਕਮ ਸੇ ਕਮ ਜਿਹੜੇ ਕਿਸਾਨ ਨੇ ਉਹਨਾਂ ਨੂੰ ਹੀ ਜਾਂ ਤਾਂ ਸ਼ਿਕਾਰ ਖੇਡਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦੇ ਦਿੱਤੀ ਜਾਵੇ, ਪਰ ਸਰਕਾਰ ਜਿਹੜੀ ਹੈ ਜੀ ਉਹ ਇਜਾਜ਼ਤ ਨਹੀਂ ਦਿੰਦੀ। ਜੰਗਲਾਤ ਮਹਿਕਮੇ ਤੋਂ ਸ਼ਿਕਾਰ ਖੇਡਣ ਦੀ ਪਰਮਿਸ਼ਨ ਲੈਣੀ ਇਹਦੇ ਬਾਰੇ ਕਿਹਾ ਜਾਂਦਾ ਕਿ ਬਹੁਤ ਜਿਹੜਾ ਔਖਾ ਹੈ। ਨਾਭਾ, ਪਾਤਣਾ, ਸਨੌਰ, ਸੰਗਰੂਰ ਜਿਹੜਾ ਜੀ ਇਹਨਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਕਈ ਰੋਸ ਮੁਜ਼ਾਹਰੇ ਵੀ ਕਰ ਚੁੱਕੇ ਨੇ। ਹਾਂ, ਇਹ ਵੀ ਹੈ ਕਿ ਜੇ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਤੇ ਫਿਰ ਲੋਕ ਜਿਹੜੇ ਨੇ ਉਹ ਵੱਧ ਵੀ ਲੋੜ ਤੋਂ ਵੱਧ ਜਾਂਦੇ ਨੇ, ਉਹ ਸ਼ਿਕਾਰ ਫਿਰ ਜਿਹੜਾ ਜੀ ਉਹਨਾਂ ਦੇ ਉੱਤੇ ਵੀ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਇੱਥੇ ਜਿਨ੍ਹਾਂ ਦੇ ਉੱਤੇ ਪਾਬੰਦੀ ਹੈ ਜਿਨ੍ਹਾਂ ਚੀਜ਼ਾਂ ਦੇ ਉੱਤੇ। ਪਰ ਇਹ ਪਾਲਿਸੀ ਨਹੀਂ ਹੈਗੀ, ਇਸ ਕਰਕੇ ਕਦੀ ਜਿਹੜਾ ਨਾ ਜੀ ਕਿਸੇ ਤਰੀਕੇ ਨਾਲ ਕਦੀ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਮਾਰ ਹੀ ਜਿਹੜੀ ਹੈ ਜੀ ਉਹ ਪੈ ਰਹੀ ਹੈ ਔਰ ਇਸ ਵੇਲੇ ਉਹਨਾਂ ਦੀ ਫਸਲ ਜਿਹੜੀ ਹੈ ਜੀ ਉਹ ਉਜਾੜ ਰਹੇ ਨੇ ਇਹ ਜੰਗਲੀ ਜਾਨਵਰ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰੀਏ ਜੀ, ਜਿਵੇਂ ਨੰਨੀ ਸ਼ਾਹ ਦੇ ਇਲਾਕੇ ਦੇ ਵਿੱਚ 2 ਛੋਟੀਆਂ ਮਾਸੂਮ ਕੁੜੀਆਂ ਤੇ ਉਹਨਾਂ ਦੀ ਮਾਂ ਆ, ਉਹਨਾਂ ਦਾ ਕਤਲ ਸਮਝ ਲਓ ਜਾਂ ਕਹੋ ਵੀ ਆਤਮ ਹੱਤਿਆ, ਜੋ ਵੀ ਜਾਂਚ ਚੱਲ ਰਹੀ ਆ। ਪਰ ਹੁਣ ਪਤਾ ਲੱਗਾ ਆ ਕਿ ਜਿਹੜੇ ਉੱਥੇ ਸੀਨੀਅਰ ਅਕਾਲੀ ਆਗੂ ਹੈਗੇ ਆ ਉਹ ਇਸ ਚੀਜ਼ ਦੇ ਅਗੇਂਸਟ ਜਾ ਰਹੇ ਆ, ਵਿਰੋਧ ਵਿੱਚ ਭੁਗਤ ਰਹੇ ਆ। ਨਹੀਂ, ਬਿਲਕੁਲ ਕਤਲ ਹੈ ਜੀ, ਇਹ ਕਤਲ ਹੈ, ਸੁਸਾਈਡ ਨਹੀਂ ਹੈਗਾ ਇਹ। ਬਾਕੀ ਜਾਂਚ ਤੋਂ ਬਾਅਦ ਸਾਹਮਣੇ ਆਉਣਾ ਜੀ। ਨਹੀਂ ਤਾਂ ਦੇਖੋ ਜਿਹੜੇ ਇਸ ਅਮਨਦੀਪ ਕੌਰ ਜਿਹੜੀ ਟੀਚਰ ਸੀਗੀ ਜੀ ਉਹਦੇ ਪਹਿਲਾਂ ਜੁੜਵਾਂ ਬੱਚੇ ਸੀ, ਇੱਕ ਮੁੰਡਾ ਤੇ ਕੁੜੀ। ਮੁੰਡਾ ਜਿਹੜਾ ਜੀ ਉਹਨੂੰ ਬਚਾ ਲਿਆ ਗਿਆ, ਕੁੜੀ ਇੱਕ 4 ਸਾਲ ਦੀ, ਇੱਕ 14 ਮਹੀਨਿਆਂ ਦੀ ਜਿਹੜੀ ਸੀਗੀ ਜੀ। ਔਰ ਅਮਨਦੀਪ ਕੌਰ ਇਹਨਾਂ ਦੀਆਂ ਡੈਡ ਬੋਡੀ ਜਿਹੜੀਆਂ ਵਾਟਰ ਟੈਂਕ ਦੇ ਵਿੱਚੋਂ ਗੋਨੇਆਣਾ ਮੰਡੀ ਜਿੱਥੇ ਇਹ ਵਿਆਹੀ ਹੋਈ ਸੀਗੀ ਉੱਥੋਂ ਮਿਲੀਆਂ ਸਨ ਜੀ। ਉਹ ਇਹ ਲਾਸ਼ਾਂ ਛੱਡ ਕੇ ਜਿਹੜਾ ਪਰਿਵਾਰ ਹੈ ਜੀ ਇਹ ਭੱਜ ਗਿਆ। ਅਜੇ ਤੱਕ ਭਗੌੜਾ ਜਿਹੜਾ ਬਲਕਾਰ ਸਿੰਘ ਬਰਾੜ ਹੈ ਉਹ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹੈ, ਉਹ ਸਹੁਰਾ ਲੱਗਦਾ ਜੀ ਰਿਸ਼ਤੇਦਾਰੀ ਚੋਂ ਇਹਦਾ ਅਮਨਦੀਪ ਕੌਰ ਦਾ। ਸੋ ਉਹਦੀ ਪਿੱਠ ਦੇ ਉੱਤੇ ਜਿਹੜੇ ਸੀਨੀਅਰ ਨੇਤਾ ਨੇ ਜੀ ਉਹ ਆ ਕੇ ਖੜੇ ਹੋ ਗਏ ਨੇ। ਨੰਨੀ ਸ਼ਾਹ ਦਾ ਇਹ ਏਰੀਆ ਜੀ ਬਠਿੰਡਾ ਲੋਕ ਸਭਾ ਹਲਕਾ, ਟੈਲੀਵਿਜ਼ਨ ਦੇ ਉੱਤੇ ਐਡਾ ਨੰਨੀਆਂ ਸ਼ਾਹ ਨੂੰ ਬਚਾਉਣ ਦਾ, ਪਰ ਇਹ ਨੰਨੀਆਂ ਛਾਵਾਂ ਜਿਹੜੀਆਂ 3 ਵਿਚਾਰੀਆਂ ਤੁਰ ਗਈਆਂ ਦੁਨੀਆ ਤੋਂ, ਉਹਨਾਂ ਦੇ ਵਾਸਤੇ ਜੀ ਜਿਹੜਾ ਅਕਾਲੀ ਦਲ ਹੈ ਉਹਦੇ ਜਿਹੜੀ ਅਹਿਮ ਲੀਡਰਸ਼ਿਪ ਹੈ ਜੀ ਉਹ ਜਿਹੜੇ ਲੋਕ ਦੋਸ਼ੀ, ਕਥਿਤ ਦੋਸ਼ੀ ਕਹੇ ਜਾ ਰਹੇ ਨੇ ਉਹਨਾਂ ਦੀ ਪਿੱਠ ਤੇ ਖੜੇ ਨੇ। ਜਿੱਥੇ ਇੱਕ ਭੋਗ ਜਿਹੜਾ ਸੀਗਾ ਜੀ ਉਹ ਪਾਇਆ ਗਿਆ ਇੱਥੇ ਤਲਵੰਡੀ ਸਾਬੋ ਦੇ ਨਜ਼ਦੀਕ ਜਿਹੜਾ ਪਿੰਡ ਪੈਂਦਾ ਉਹਦੇ ਪੇਕਾ ਪਿੰਡ, ਉੱਥੇ ਅੰਤਮ ਸੰਸਕਾਰ ਇਹਦਾ ਕੀਤਾ ਗਿਆ। ਉੱਥੇ ਹੀ ਜਿਹੜਾ ਸੀਗਾ ਜੀ ਉਹ ਭੋਗ ਪਾਇਆ ਗਿਆ।
ਦੂਜੇ ਪਾਸੇ ਜਿਹੜਾ ਇੱਕ ਭੋਗ ਸੀਗਾ ਜੀ, ਇਹ ਜਿਹੜਾ ਇਹਦਾ ਸਹੁਰਾ ਪਰਿਵਾਰ ਹੈ ਉੱਥੇ ਵੀ ਪਾਇਆ ਗਿਆ। ਉਹਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਸੀ ਉਹ ਛਪਵਾਏ ਗਏ ਅਕਾਲੀ ਸਰਪੰਚਾਂ ਦੇ ਵੱਲੋਂ, ਧਾਰਮਿਕ ਨੇਤਾਵਾਂ ਦੇ ਵੱਲੋਂ, ਭਾਵ ਕਿ ਸਾਰੇ ਦੇ ਸਾਰੇ ਪਿੱਠ ਤੇ ਆ ਕੇ ਸਹੁਰਾ ਪਰਿਵਾਰ ਦੇ ਜਿਹੜਾ ਜੀ ਉਹ ਖੜੇ ਹੋ ਗਏ। ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ, ਕੋਟ ਪੱਤਾ ਜਿਹੜਾ ਜੀ ਉਹ ਸਹੁਰੇ ਪਰਿਵਾਰ ਦੀ ਪਿੱਠ ਦੇ ਉੱਤੇ ਆ ਕੇ ਜਿਹੜੇ ਖੜੇ ਹੋ ਗਏ। ਇੱਕ ਜ਼ਰੂਰ ਹੈਗਾ ਜੀ ਜਿਹੜਾ ਅਕਾਲੀ ਆਗੂ ਜਿਹਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਵੀ ਮੁਲਾਕਾਤ ਕੀਤੀ, ਇਹ ਜਗਦੀਪ ਸਿੰਘ ਨਕਈ ਹੈ, ਚੀਫ ਪਾਰਲੀਮਾਨੀ ਸੈਕਟਰੀ ਹੈ, ਔਰ ਉਹਨੇ ਇਹ ਗੱਲ ਕਹੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਕੋਲੇ ਵੀ ਇਹ ਮਾਮਲਾ ਉਠਾਉਣਗੇ। ਉਹ ਪੇਕਾ ਪਰਿਵਾਰ ਦੇ ਨਾਲ ਜਿਹੜਾ ਜੀ ਖੜਾ, ਉਹ ਕਹਿੰਦਾ ਕਿ ਇੱਥੇ ਜਿਹੜੀ ਹੈ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੋਣੀ ਚਾਹੀਦੀ ਹੈ। ਪੁਲਿਸ ਨੇ ਪਰਚਾ ਦਰਜ ਕਰ ਲਿਆ। ਪੁਲਿਸ ਅਜੇ ਤੱਕ ਕੋਈ ਜਿਹੜਾ ਜੀ ਉਹਨੇ ਛਾਪੇਮਾਰੀ ਕਿਸੇ ਜਗ੍ਹਾ ਦੇ ਉੱਤੇ ਇਹਨਾਂ ਨੂੰ ਫੜਨ ਦੇ ਵਾਸਤੇ, ਇਹਦੇ ਹਸਬੈਂਡ ਗੁਰਲਾਲ ਸਿੰਘ ਜਾਂ ਬਲਕਾਰ ਸਿੰਘ ਬਰਾੜ ਜਿਹੜਾ ਜੀ ਉਹਦੇ ਵਾਸਤੇ ਛਾਪੇਮਾਰੀ ਅਜੇ ਤੱਕ ਨਹੀਂ ਕੀਤੀ। ਮੇਰਾ ਖਿਆਲ ਸ਼ਰਮ ਆਉਣੀ ਚਾਹੀਦੀ ਹੈ ਜੀ, ਜਿਹੜੀ ਲੀਡਰਸ਼ਿਪ ਉਹਨਾਂ ਲੋਕਾਂ ਦੇ ਪਿੱਠ ਦੇ ਉੱਤੇ ਆ ਕੇ ਖੜੀ ਹੋ ਗਈ ਹੈ ਜੀ, ਜਿਹੜੇ ਸਿੱਧਮ ਸਿੱਧੇ ਇਹਨਾਂ ਕਤਲਾਂ ਦੇ ਵਾਸਤੇ ਦੋਸ਼ੀ ਕਹੇ ਜਾ ਰਹੇ। ਬਿਲਕੁਲ ਜੀ, ਸ਼ਰਮ ਤੇ ਇਹਨਾਂ ਨੂੰ ਤਾਂ ਹੋਊਗੀ ਜੇ ਜਿੱਥੋਂ ਇਹ ਜਿੱਤੇ ਆ ਉਸ ਇਲਾਕੇ ਦੇ ਲੋਕੀ ਆ, ਜੇ ਉਹਨਾਂ ਨੂੰ ਹੋਊਗੀ ਉਹ ਉੱਠਣਗੇ, ਉਹ ਇਹਨਾਂ ਨੂੰ ਪੁੱਛਣਗੇ ਕਿ ਭਾਈ ਤੁਸੀਂ ਕੀ ਕਰ ਰਹੇ ਆ। ਹੁਣ ਤੇ ਜੀ ਇਸ ਤਰ੍ਹਾਂ ਦਾ ਜ਼ਮਾਨਾ ਆ ਗਿਆ ਵੀ ਮੈਨੂੰ ਕੀ ਆ, ਕਿਸੇ ਦੇ ਨਾਲ ਹੋਈ ਆ। ਤੇ ਅੱਗੇ ਗੱਲ ਕਰੀਏ ਜੀ, ਜਿਸ ਤਰ੍ਹਾਂ ਪੰਜਾਬ ਨੂੰ ਡਰੱਗ ਫ੍ਰੀ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਤੇ ਹੁਣ ਪਤਾ ਲੱਗਾ ਜਿਹੜੀ ਸਪਲਾਈ ਆ ਹੋਰ ਤੇਜ਼ ਹੋ ਗਈ ਆ ਪੰਜਾਬ ਦੇ ਵਿੱਚ ਡਰੱਗ ਦੀ। ਸਪਲਾਈ ਕਦੀ ਟੁੱਟੀ ਨਹੀਂ ਸੀ ਜੀ, ਇਹ ਪੁਲਿਸ ਦੇ ਦਾਅਵੇ ਸੀਗੇ ਕਿ ਸਪਲਾਈ ਲਾਈਨ ਜਿਹੜੀ ਹੈ ਜੀ ਉਹ ਤੋੜ ਦਿੱਤੀ ਗਈ ਹੈ। ਕੁਛ ਵੀ ਨਹੀਂ ਏਦਾਂ ਦਾ ਹੋਇਆ ਜੀ। ਹਾਂ, ਸਖਤੀ ਹੋ ਗਈ। ਸਖਤੀ ਹੋਣ ਦੇ ਨਾਲ ਫੀਮ, ਡੋਡੇ, ਭੁੱਕੀ ਜਿਹੜੀ ਹੈ ਜੀ ਉਹ ਤਾਂ ਮੁਕੰਮਲ ਬੰਦ ਹੋ ਗਈ ਬਹੁਤੇ ਥਾਵਾਂ ਦੇ ਉੱਤੇ। ਉਹਦੇ ਨਾਲ ਕੀ ਜਿਹੜੀ ਸਿੰਥੈਟਿਕ ਡਰੱਗ ਜਾਂ ਜਿਹੜੀ ਹੈਰੋਇਨ, ਸਮੈਕ ਹੈ ਜੀ, ਉਹਦੀ ਸਪਲਾਈ ਵੱਧ ਗਈ। ਉਹਦੀ ਸਪਲਾਈ ਜਿਹੜੀ ਹੈ ਜੀ ਉਹ ਵਧਣ ਦੇ ਨਾਲ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਨੇ ਸਿੱਧਮ ਸਿੱਧੇ, ਉਹਨਾਂ ਨੇ ਦੋਵਾਂ ਹੱਥਾਂ ਦੇ ਨਾਲ ਜਿਹੜੀ ਹੈ ਜੀ ਉਹ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਕਰ ਰਹੇ ਨੇ। ਸਪਲਾਈ ਲਾਈਨ ਟੁੱਟੀ ਹੋਈ ਨਹੀਂ ਜੀ, ਕਦੀ ਵੀ ਨਹੀਂ ਟੁੱਟੀ ਸਪਲਾਈ ਲਾਈਨ। ਇਹ ਸਿਰਫ ਦਾਅਵੇ ਸੀਗੇ ਜਿਹੜੇ ਝੂਠੇ ਕੀਤੇ ਜਾ ਰਹੇ ਸੀ। ਜੀ ਤੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਸ਼ਰਾਬ ਦੀ ਬੋਤਲ ਸਸਤੀ ਆ, ਪੈਟਰੋਲ ਵੀ ਮਹਿੰਗਾ ਆ ਤੇ ਦੁੱਧ ਵੀ ਮਹਿੰਗਾ ਆ। ਜੀ ਬਿਲਕੁਲ, ਜਿਹੜਾ ਪੈਟਰੋਲ ਆ ਜੀ ਉਹ 75 ਰੁਪਈਏ ਲੀਟਰ ਪਹੁੰਚ ਗਿਆ। ਜਿਹੜਾ ਦੁੱਧ ਆ ਜੀ ਉਹ 35 ਤੋਂ 40 ਰੁਪਈਏ ਜਿਹੜਾ ਜੀ ਉਹ ਲੀਟਰ ਹੈ। ਤੇ ਸ਼ਰਾਬ ਜਿਹੜੀ ਹੈ ਜੀ ਉਹ ਜਿਹੜੀ ਉਹ ਸਸਤੀ ਹੈ। ਸੋ ਬਿਲਕੁਲ ਜੀ, ਇਹ ਤਾਂ ਨਾਲੇ ਘਰ ਘਰ ਅਵੇਲੇਬਲ ਹੈ ਜੀ, ਪੈਰ ਪੈਰ ਦੇ ਉੱਤੇ ਤਾਂ ਠੇਕਾ, ਤੁਸੀਂ ਜਿੱਧਰ ਨੂੰ ਮਰਜ਼ੀ ਜਿਹੜਾ ਜੀ ਉਹ ਨਿਕਲ ਜਾਓ। ਜਦੋਂ ਜਿਹੜੀਆਂ ਪੰਚਾਇਤਾਂ ਨੇ ਮਤੇ ਪਾ ਕੇ ਜਿਹੜੇ ਵਿਰੋਧ ਕਰਦੀਆਂ ਨੇ ਠੇਕੇ ਖੋਲਣ ਦਾ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧਰ ਲਿਆ ਜਾਂਦਾ ਜੀ, ਉਹਨਾਂ ਨੂੰ ਉਲਝਾ ਲਿਆ ਜਾਂਦਾ ਕੇਸਾਂ ਦੇ ਵਿੱਚ ਕਿ ਤੁਸੀਂ ਇੰਨੀ ਜੁੱਤ ਕਿਵੇਂ ਕਰਕੇ ਠੇਕਾ ਨਾ ਖੋਲਣ ਦੀ। ਜੀ ਜੀ ਬਿਲਕੁਲ। ਤੇ ਜੀ ਇਸ ਤੇ ਅਸੀਂ ਤੇ ਸਾਰੇ ਜਿੱਥੇ ਵੀ ਪੰਜਾਬੀ ਵੱਸਦੇ ਆ, ਜਿੱਥੇ ਵੀ ਰਹਿੰਦੇ ਆ, ਇਹ ਸਾਰਿਆਂ ਨੂੰ ਕਹਾਂਗੇ ਕਿ ਜਿੱਥੇ ਵੀ ਡਰੱਗ ਹੈਗੀ ਆ ਜਾਂ ਉਹ ਬਾਹਰ ਆ ਗਈ ਆ, ਪੰਜਾਬ ਤੋਂ ਬਾਹਰ ਵੀ ਜਿੱਥੇ ਜਿੱਥੇ ਪੰਜਾਬੀ ਆ ਡਰੱਗ ਆ ਗਈ ਆ, ਕੋਸ਼ਿਸ਼ ਕਰੋ ਕਿ ਇਸ ਤੋਂ ਆਪਾਂ ਦੂਰ ਹੀ ਰਹੀਏ, ਆਪਣੇ ਬੱਚਿਆਂ ਨੂੰ ਵੀ ਦੂਰ ਰੱਖੀਏ। ਤੇ ਅਖੀਰ ਦੇ ਵਿੱਚ ਜੀ ਆਜ਼ਨਾਮਾ ਹਿੰਦ ਤੋਂ ਸੱਦਾ ਕਬੂਲ ਕਰਕੇ ਅਗਲੇ ਸਾਲ ਓਬਾਮਾ ਹੈ ਆਉਣ ਲੱਗਾ। ਆਇਆ ਹਿੰਦ ਤੋਂ ਸੱਦਾ ਕਬੂਲ ਕਰਕੇ ਅਗਲੇ ਸਾਲ ਓਬਾਮਾ ਹੈ ਆਉਣ ਲੱਗਾ। ਇਸ ਨੂੰ ਸਮਝ ਕੇ ਆਪਣੀ ਜਿੱਤ ਮੋਦੀ ਭਾਸ਼ਣਬਾਜ਼ੀ ਦਾ ਅੰਗ ਬਣਾਉਣ ਲੱਗਾ। ਸੁਣ ਕੇ ਗੱਲ ਸ਼ਰੀਫ ਦਾ ਸਾਹ ਚੜਿਆ, ਉਹ ਵੀ ਫੋਨ ਨੂੰ ਝੱਟ ਘਮਾਉਣ ਲੱਗਾ। ਸਾਡੇ ਵੱਲੋਂ ਵੀ ਮਿੱਤਰ ਜੀ ਹੋਈ ਜਾਵੀਂ, ਤਰਲਾ ਜਿਹਾ ਨਵਾਜ਼ੀ ਪਾਉਣ ਲੱਗਾ। ਸੁਪਰ ਪਾਵਰ ਦਾ ਮੁਖੀ ਜਾਂ ਆਉਣ ਲੱਗਾ, ਇੱਧਰ ਸਾਂਭਿਆ ਜਾ ਰਿਹਾ ਚਾਹ ਹੈ ਨਹੀਂ। ਸੁਪਰ ਪਾਵਰ ਦਾ ਮੁਖੀ ਜਾਂ ਆਉਣ ਲੱਗਾ, ਇੱਧਰ ਸਾਂਭਿਆ ਜਾ ਰਿਹਾ ਚਾਹ ਹੈ ਨਹੀਂ। ਲਾਉਣਾ ਮੰਡੀ ਦਾ ਉਹਨੇ ਹਿਸਾਬ ਆ ਕੇ, ਉਹਨੂੰ ਕਿਸੇ ਦੇ ਚਾਹ ਦਾ ਭਾਅ ਹੈ ਨਹੀਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਉੱਥੇ ਖਬਰਾਂ ਦੇ ਪਿੱਛੇ ਕੀ ਕੀ ਸੱਚਾਈ ਹੁੰਦੀ ਆ, ਉਹਦੇ ਤੇ ਸਾਡੇ ਨਾਲ ਇਹਨਾਂ ਨੇ ਚਾਨਣਾ ਪਾਇਆ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।